ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਸ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਜੋ ਘਟਨਾਵਾਂ ਆ ਵਾਪਰਦੀਆਂ ਉਹਨਾਂ ਤੇ ਅਸੀਂ ਝਾਤ ਪਾਵਾਂਗੇ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ੇਰਗਿੱਲ ਪਰਿਵਾਰ ਸਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬਿਕਰਸਫੀਲਡ, ਸਰਬਜੀਤ ਸਿੰਘ ਚੌਕਰ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ ਬਹੁਤ ਬਹੁਤ ਧੰਨਵਾਦੀਆਂ ਜੀ। ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਬਾਤਾਂ ਚੱਲ ਰਹੀਆਂ ਹੈ ਕਿ ਸਰਬੱਤ ਖਾਲਸਾ ਹੋਣਾ ਆ, ਤੇ ਉਸ ਦੇ ਵਿੱਚ ਕੀ ਏਜੰਡੇ ਹੋਣੇ ਆ, ਉਸ ਦੇ ਵਿੱਚ ਜਥੇਦਾਰਾਂ ਨੂੰ ਹਟਾਉਣ ਦਾ ਵੀ ਏਜੰਡਾ ਸ਼ਾਮਲ ਹੈ। ਇਹਦੇ ਸੰਬੰਧੀ ਜਿਹੜੀ ਕੱਲ ਮੀਟਿੰਗ ਲਾਈ ਗਈ ਹੈ ਜੀ, ਉਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਜਿਹੜਾ ਇਹਦੇ ਵਿੱਚ ਏਜੰਡੇ ਦੇ ਵਿੱਚ ਸ਼ਾਮਲ ਇਹ ਹੈਗਾ ਜੀ ਕਿ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਹਟਾਉਣਾ ਤੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਦੀ ਨਿਯੁਕਤੀ ਕਰਨੀ, ਵਿਸ਼ਵ ਵਿਆਪੀ ਸਿੱਖ ਸੰਸਥਾ ਦੀ ਸਥਾਪਨਾ ਕਰਨੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪੰਥਕ ਰਵਾਇਤਾਂ ਦੇ ਅਨੁਸਾਰ ਸਜ਼ਾਵਾਂ ਦੇਣੀਆਂ, ਇਹ ਮੰਗ ਜਿਹੜੀ ਸ਼ਾਮਲ ਹੋਊਗੀ। ਖਾਲਿਸਤਾਨ ਦੀ ਜਿਹੜਾ ਮੰਗ ਹੈ ਉਹ ਏਜੰਡੇ ਦੇ ਵਿੱਚ ਹੈ ਜਾਂ ਨਹੀਂ, ਇਹਦੇ ਵਾਸਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਜਿਹੜੀ ਹੈ ਜੀ ਉਹ ਚੁੱਪ ਧਾਰੀ ਹੋਈ ਹੈ ਜੀ। ਜਿੰਨੇ ਖਾਲਸੇ ਨੇ ਜੀ ਪਹਿਲੇ ਉਹ ਇੱਕ ਮੀਟਿੰਗ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਜਿਹੜੇ ਆ ਜੀ ਇਹਨਾਂ ਨੇ ਕੀਤੇ ਨੇ। ਉੱਧਰ ਜਿਹੜਾ ਅੰਮ੍ਰਿਤਸਰ ਹੈ ਜੀ ਉਹਦੇ ਵਿੱਚ ਵੀ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਜੀ ਉਹ ਲਗਾ ਦਿੱਤੀਆਂ ਗਈਆਂ ਨੇ, ਔਰ ਪੰਜਾਬ ਸਮੁੱਚੇ ਜਿਹੜਾ ਜੀ ਇਹਦੇ ਵਿੱਚ ਪੈਰਾਮਿਲਟਰੀ ਫੋਰਸਿਸ ਲਾਈਆਂ ਗਈਆਂ ਨੇ, ਪਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਜ਼ਿਆਦਾ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ। ਅੱਜ ਜਿਹੜੇ ਜੀ ਅਖੰਡ ਪਾਠ ਸ਼ੁਰੂ ਹੋਣਗੇ ਤੇ 10 ਤਰੀਕ ਨੂੰ ਜਿਹੜਾ ਜੀ ਇਹਨਾਂ ਦੇ ਭੋਗ ਪਾਏ ਜਾਣਗੇ, ਉਪਰੰਤ ਕੀਰਤਨ, ਤੇ ਫਿਰ ਜਿਹੜੀ ਆ ਜੀ ਕਾਰਵਾਈ ਸਰਬੱਤ ਖਾਲਸਾ ਦੀ ਜਿਹੜੀ ਹੈ ਜੀ ਉਹ ਕੀਤੀ ਜਾਊਗੀ ਜੀ। ਜਿਹੜੇ ਸਿਮਰਜੀਤ ਸਿੰਘ ਮਾਨ ਹੋਰੀ ਨੇ ਤੇ ਬਾਕੀ ਜਿਹੜੇ ਉਹਨਾਂ ਦੇ ਸਾਥੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਇਹ ਜਿਹੜਾ ਦੱਸਿਆ ਕਿ ਕਿਹੜੇ ਤਰੀਕੇ ਦੇ ਨਾਲ ਉੱਥੇ ਕਾਰਵਾਈ ਜਿਹੜੀ ਹੈ ਜੀ ਉਹ ਇਹਦੀ ਚਲਾਈ ਜਾਊਗੀ। ਜਿਹੜੇ ਸਿਮਰਜੀਤ ਸਿੰਘ ਮਾਨ ਹੋਰੀ ਨੇ ਉਹਨਾਂ ਨੇ ਇਹ ਕਿਹਾ ਕਿ ਸਰਬੱਤ ਖਾਲਸਾ ਦੇ ਬਾਰੇ ਜਿਹੜੇ ਸਰਕਾਰ ਹੈ ਉਹ ਗਲਤ ਪ੍ਰਚਾਰ ਜਿਹੜਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਵੀ ਅਫਵਾਹ ਫੈਲਾਈ ਜਾ ਰਹੀ ਹੈ ਕਿ 10 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਗਿਆ, ਜਦੋਂ ਕਿ ਕੋਈ ਜਿਹੜਾ ਜੀ ਉਹ ਬੰਦ ਨਹੀਂ ਹੈ। ਉਹਨਾਂ ਦਾ ਇਹ ਕਹਿਣਾ ਕਿ ਸਰਬੱਤ ਖਾਲਸਾ ਬੁਲਾ ਕੇ ਫਿਰ ਇਹ ਜਥੇਬੰਦੀਆਂ ਪੰਜਾਬ ਬੰਦ ਦਾ ਸੱਦਾ ਕਿਵੇਂ ਦੇ ਸਕਦੀਆਂ? ਜੀ ਬਿਲਕੁਲ, ਭੰਬਲ ਭੁੱਸੇ ਪਾਏ ਜਾ ਰਹੇ। ਤੇ ਅੱਗੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ, ਉਹ ਵੀ ਹੁਣ ਖੁੱਲ ਕੇ ਸਰਬੱਤ ਖਾਲਸਾ ਦੇ ਅਗੇਂਸਟ ਨਿਤਰਿਆ ਜੀ। ਬਿਲਕੁਲ, ਅਕਾਲੀ ਦਲ ਦੇ ਵੱਲੋਂ ਥਾਂ ਦੇ ਉੱਤੇ ਜਿਹੜੀਆਂ ਜੀ ਪ੍ਰੈਸ ਕਾਨਫਰੰਸਾਂ ਕਰਕੇ, ਮੀਟਿੰਗਾਂ ਜਿਨ੍ਹਾਂ ਨੂੰ ਅੰਦਰ ਵੜ ਕੇ ਮੀਟਿੰਗਾਂ ਨੇ ਉਹ ਉੱਥੇ ਕਰਕੇ ਮਤੇ ਜਿਹੜੇ ਨੇ ਉਹ ਪਾਸ ਕਰਕੇ ਭੇਜੇ ਜਾ ਰਹੇ ਨੇ ਕਿ ਜਿਹੜਾ ਜੀ ਇਹ ਸਰਬੱਤ ਖਾਲਸਾ ਜਿਹੜਾ ਜੀ ਉਹ ਇਹ ਕਹਿ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿ ਕੁਝ ਲੋਕਾਂ ਦੇ ਸੱਦੇ ਦੇ ਉੱਤੇ ਹੋਣ ਵਾਲਾ ਇਕੱਠ ਜਿਹੜਾ ਜੀ ਉਹ ਸਰਬੱਤ ਖਾਲਸਾ ਜਿਹੜਾ ਜੀ ਉਹ ਨਹੀਂ ਹੋ ਸਕਦਾ। ਇਹ ਸਾਰੇ ਹੀ ਜਿਹੜੇ ਨੇ ਉਹ ਮਤੇ ਇੱਦਾਂ ਦੇ ਜਿਹੜੇ ਉਹ ਪਾ ਕੇ ਭੇਜ ਰਹੇ ਨੇ। ਇਹਦੇ ਵਿੱਚ ਲੋਪੋ ਕੇ ਜਿਹੜਾ ਜੀ ਉਹ ਸ਼ਾਮਲ ਹੈ, ਉਹਨਾਂ ਨੇ ਐਕਚੁਅਲੀ ਇਹਦੀ ਜਿਹੜੀ ਹੈ ਜੀ ਕੀਤੀ ਹੈ ਸ਼ੁਰੂਆਤ, ਔਰ ਇਹ ਕਿਹਾ ਕਿ ਇਹ ਜਿਹੜਾ ਜੀ ਕੁਝ ਜਥੇਬੰਦੀਆਂ ਦਾ ਇਕੱਠ ਹੈ, ਇਹਨੂੰ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹਨੂੰ ਸਿੱਖਾਂ ਦਾ ਇਕੱਠ ਵੀ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ। ਹੁਣ ਕੌਣ ਸਿੱਖ ਹੈ ਕੌਣ ਨਹੀਂ ਸਿੱਖ, ਇਹ ਲੋਪੋ ਕੇ ਵਰਗੇ ਬੰਦਾ ਜਿਹੜਾ ਜੀ ਉਹਦੇ ਤੋਂ ਪੁੱਛਣਾ ਪਊਗਾ ਜੀ। ਔਰ ਜਿਹੜੇ ਦਲਜੀਤ ਸਿੰਘ ਚੀਮਾ ਨੇ, ਉਹਨਾਂ ਨੇ ਇਹ ਵੀ ਇਹ ਗੱਲ ਫੇਰ ਦੁਹਰਾਈ ਹੈ ਜੀ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਜਿਹੜਾ ਜੀ ਉਹ ਸਿਰਫ ਅਕਾਲ ਤਖਤ ਦੇ ਜਥੇਦਾਰ ਦੇ ਕੋਲ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੇ ਹਾਰਨ ਵਾਲੇ ਨੇ ਉਹਨਾਂ ਨੂੰ ਜਿਹੜਾ ਜੀ ਇਹ ਸਰਬੱਤ ਖਾਲਸਾ ਦਾ ਜਿਹੜਾ ਜੀ ਪਾ ਰਹੇ ਨੇ। ਇੱਥੇ ਇੱਕ ਹੋਰ ਵੀ ਚਿਹਰਾ ਜਿਹੜਾ ਜੀ ਉਹ ਨਿਖੜ ਕੇ ਸਾਹਮਣੇ ਆ ਰਿਹਾ, ਉਹ ਹੈ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਜੀ, ਉਹਨਾਂ ਨੇ ਆਪਣੀਆਂ ਮੰਗਾਂ ਜਿਹੜੀਆਂ ਰੱਖ ਦਿੱਤੀਆਂ ਨੇ ਸਰਬੱਤ ਖਾਲਸਾ ਦੇ ਮੂਹਰੇ। ਕੁਝ ਇਹ ਕਿਹਾ ਕਿ ਜੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਜੀ ਨਹੀਂ ਮੰਨੀਆਂ ਜਾਂਦੀਆਂ ਤੇ ਫਿਰ ਉਹ ਜਿਹੜਾ ਜੀ ਇਹਦੇ ਤੋਂ ਪਾਸੇ ਹਟ ਕੇ ਤੇ ਉਹ ਸਰਬੱਤ ਖਾਲਸਾ ਦੀ ਹਮਾਇਤ ਜਿਹੜੀ ਆ ਜੀ ਉਹ ਨਹੀਂ ਕਰਨਗੇ। ਉਹਨਾਂ ਨੇ ਇਹ ਕਿਹਾ ਜੀ ਕਿ ਬਾਬਾ ਸਰਬਜੋਤ ਸਿੰਘ ਬੇਦੀ, ਅਵਤਾਰ ਸਿੰਘ ਸੁਰ ਸਿੰਘ ਵਾਲੇ, ਰਣਜੀਤ ਸਿੰਘ ਢੱਡਰੀਆਂ ਵਾਲੇ, ਬਲਜੀਤ ਸਿੰਘ ਦਾਦੂਵਾਲ, ਅੰਤਪ੍ਰੀਤ ਸਿੰਘ ਜਿਹੜੇ ਨੇ, ਇਹਨਾਂ ਨੂੰ ਸਮਾਗਮ ਦੀ ਅਗਵਾਈ ਜਿਹੜੀ ਆ ਜੀ ਉਹ ਸੌਂਪੀ ਜਾਵੇ।
ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਨਿਹੰਗ ਜਥੇਬੰਦੀਆਂ, ਸੰਤ ਸਮਾਜ, ਸਟੱਡੀ ਸਰਕਲ, ਸਮੂਹ ਵਿਦਵਾਨ, ਚੀਫ ਖਾਲਸਾ ਦੀਵਾਨ, ਨਿਰਮਲੇ, ਉਦਾਸੀ ਸੰਪਰਦਾਵਾਂ, ਸ਼੍ਰੋਮਣੀ ਅਕਾਲੀ ਦਲ ਸਾਰੇ ਤੇ ਜਿੰਨੇ ਹੈਗੇ ਨੇ ਇਹਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਦੇਖੋ ਇਹ ਗੱਡੇ ਨਾਲ ਕੱਟਾ ਬੰਨਣ ਵਾਲੀ ਗੱਲ ਹੈ ਜਿਹੜੀ ਇੱਥੇ ਇਹਨਾਂ ਨੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਰਤੀ ਹੈ ਜੀ। ਜਦੋਂ 2 ਦਿਨ ਰਹਿੰਦੇ ਨੇ ਉਹਨਾਂ ਨੇ ਉਹ ਮੰਗਾਂ ਜਿਹੜੀਆਂ ਲਿਆ ਕੇ ਸਾਹਮਣੇ ਰੱਖਤੀਆਂ ਨੇ ਤਾਂ ਕਿ ਇਸ ਪਾਸੇ ਵੱਲ ਜਿਹੜਾ ਜੀ ਉਹ ਪ੍ਰਬੰਧਕਾਂ ਨੂੰ ਉਲਝਾ ਲਿਆ ਜਾਵੇ ਜੀ। ਬਿਲਕੁਲ ਜੀ, ਫੇਸਬੁੱਕ ਤੇ ਬਿਲਕੁਲ ਖੁੱਲ੍ਹ ਕੇ ਚਿਹਰਾ ਇਹਨਾਂ ਦਾ ਸਾਹਮਣੇ ਆ ਰਿਹਾ ਆ। ਤੇ ਅੱਗੇ ਆਪਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਲਾਗੇ ਜਾ ਕੇ ਇਸ਼ਤਿਹਾਰ ਆ ਜਿਹੜੇ ਬਹੁਤ ਆਉਣਗੇ, ਇਸੇ ਤਰ੍ਹਾਂ ਨਾਨਕਸਰੀਆਂ ਵੱਲੋਂ ਤੇ ਟਕਸਾਲ ਵੱਲੋਂ ਇਸ਼ਤਿਹਾਰਾਂ ਦੀ ਝੜੀ ਲੱਗੀ ਹੋਈ ਆ। ਬਿਲਕੁਲ ਜੀ, ਅੱਜ ਤੁਸੀਂ ਇਹ ਕਹਿ ਲਓ ਕਿ ਅੱਜ ਵਾਰੀ ਜਿਹੜੀ ਹੈ ਜੀ ਉਹ ਇਹਨਾਂ ਦੀ ਸੀਗੀ। ਜਿਹੜੇ ਇਸ਼ਤਿਹਾਰ ਲਾਏ ਨੇ, ਮੈਂ ਪਹਿਲੇ ਦਿਨ ਕਿਹਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੂੰ ਇਹ ਕਿਹਾ ਗਿਆ ਜੀ ਕਿ ਖਰਚਾ ਝੱਲੇ। ਜਿੰਨੀਆਂ ਜਥੇਬੰਦੀਆਂ ਨੇ ਉਹ ਰੋਜ਼ ਦੀ ਰੋਜ਼ ਇਸ਼ਤਿਹਾਰ ਜਿਹੜਾ ਦੇਣਗੀਆਂ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ। ਤੋ ਇਸ ਕਰਕੇ ਇਸ ਤਰੀਕੇ ਦੇ ਨਾਲ ਇਹ ਜਿਹੜੇ ਇਸ਼ਤਿਹਾਰ ਨੇ ਵੱਡੇ ਵੱਡੇ ਆਏ ਨੇ। ਪਹਿਲਾ ਇਸ਼ਤਿਹਾਰ ਜਿਹੜਾ ਜੀ 2 ਲੱਗੇ ਨੇ, 2 ਰੋਜ਼ ਲੱਗ ਰਹੇ ਨੇ। ਅੱਜ ਜਿਹੜੀ ਵਾਰੀ ਹੈ ਜੀ ਉਹ ਇੱਕ ਤਾਂ ਹਰਨਾਮ ਸਿੰਘ ਧੁੰਮਾ ਹੋਰਾਂ ਦੀ, ਜਿਹੜੇ ਦਮਦਮੀ ਟਕਸਾਲ ਦੇ ਮੁਖੀ ਨੇ, ਤੇ ਸੰਤ ਸਮਾਜ ਦੇ ਪ੍ਰਧਾਨ ਜਿਹੜੇ ਉਹ ਦੱਸੇ ਗਏ ਨੇ ਰਘਵੀਰ ਸਿੰਘ, ਦਲੇਰ ਸਿੰਘ ਖਾਲਸਾ, ਨਿਸ਼ਾਨ ਸਿੰਘ, ਸੁਖਦੇਵ ਸਿੰਘ, ਇਹ ਜਾਰੀ ਕਰਦੇ ਜਿਹੜੇ ਇਸ਼ਤਿਹਾਰ ਨੂੰ ਦੱਸੇ ਗਏ ਨੇ। ਉਹਨਾਂ ਨੇ ਇਹ ਕਿਹਾ ਜੀ ਕਿ ਜਿਹੜਾ ਮੇਨ ਇਹਦੇ ਵਿੱਚ ਲਾਈਨ ਉਹ ਇਹ ਆ ਕਿ ਪੰਥ ਵਿਰੋਧੀਆਂ ਦੇ ਵੱਲੋਂ ਸਿੱਖਾਂ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਤੇ ਧਾਰਮਿਕ ਨੁਮਾਇੰਦਾ ਸੰਵਿਧਾਨਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੋਰਾ ਲਾਉਣ ਦੀਆਂ ਕੁਝੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਤੇ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿੱਚ ਲਿਆਉਣ ਲਈ ਸਿੱਖ ਕੌਮ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਇਹਨਾਂ ਸੰਘਰਸ਼ਾਂ ਦੇ ਦੌਰਾਨ ਦਮਦਮੀ ਟਕਸਾਲ ਦੇ ਮੁਖੀਆਂ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਇਹ ਇਸ਼ਤਿਹਾਰ ਜਿਹੜਾ ਦਮਦਮੀ ਟਕਸਾਲ ਦੇ ਵੱਲੋਂ ਆਇਆ ਉਹਦੇ ਵਿੱਚ ਜਿਹੜਾ ਜੀ ਇਹ ਆਖਿਆ ਗਿਆ ਜੀ, ਸ਼ਾਇਦ ਇਸ਼ਤਿਹਾਰ ਤਾਂ ਉਹਨਾਂ ਨੇ ਨਹੀਂ ਬਣਾਇਆ, ਇਹ ਤਾਂ ਬਣਿਆ ਬਣਾਇਆ ਚੰਡੀਗੜ੍ਹ ਤੋਂ ਹੀ ਆਇਆ। ਥੱਲੇ ਨਾਮ ਜਿਹੜੇ ਨੇ ਉਹ ਹਰਨਾਮ ਸਿੰਘ ਧੁੰਮਾ ਦਾ ਜਿਹੜਾ ਜੀ ਉਹ ਲਿਖਿਆ ਹੋਇਆ। ਦੂਜੀ ਜਿਹੜੀ ਅਪੀਲ ਹੈ ਉਹ ਨਾਨਕਸਰੀਆਂ ਦੇ ਵੱਲੋਂ ਜਿਹੜੀ ਹੈ ਜੀ ਉਹ ਕੀਤੀ ਗਈ ਆ। ਲੰਮੀ ਚੌੜੀ ਲਿਸਟ ਦੇ ਵਿੱਚ ਨਾਨਕਸਰੀਆਂ ਦੇ ਜਿਨ੍ਹਾਂ ਦੇ ਨਾਂ ਵੀ ਨਹੀਂ ਸੁਣੇ ਜੀ, ਉਹਨਾਂ ਨੂੰ ਵੀ ਨਾਂ ਜਿਹੜੇ ਉਹ ਲਿਖਾਉਣ ਦਾ ਅਖਬਾਰ ਦੇ ਵਿੱਚ ਮੌਕਾ ਜਿਹੜਾ ਜੀ ਉਹ ਮਿਲ ਗਿਆ। ਉਹਨਾਂ ਨੂੰ ਕਿਹਨੇ ਉੱਦਾਂ ਪੁੱਛਣਾ ਸੀਗਾ ਜੀ। ਕੁਝ ਜਿਹੜੇ ਮੇਨ ਨੇ ਬਾਬਾ ਲੱਖਾ ਸਿੰਘ, ਹਰਭਜਨ ਸਿੰਘ, ਕਾਲਾ ਸਿੰਘ ਤੇ ਕੁਲਵੰਤ ਸਿੰਘ, ਇਹ ਜਿਹੜੇ ਨੇ ਜੀ ਮੇਨ ਇਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ ਨੇ। ਬਾਕੀਆਂ ਦੇ ਨਾਂ ਨੇ ਜੀ, ਨਾਂ ਵੀ ਇੱਦਾਂ ਦੇ ਬਲਵੀਰ ਸਿੰਘ, ਬਲਦੇਵ ਸਿੰਘ ਗਡੀਰਾ, ਕੋਈ ਖੁਰਮੀਆਂ ਵਾਲੇ, ਕੋਈ ਫਿਰੋਜ਼ਪੁਰ ਵਾਲੇ, ਮਨਸੂਰ ਬੇਟ ਵਾਲੇ, ਇੱਦਾਂ ਦੇ ਨਾਮ ਜਿਹੜੇ ਨੇ ਜੀ। ਔਰ ਇਹਦੇ ਵਿੱਚ ਜਿਹੜੀ ਅਪੀਲ ਆ ਉਹ ਜਿਹੜੀ ਇਹ ਕੀਤੀ ਗਈ ਆ ਕਿ ਕਿਸੇ ਵੀ ਕੌਮ ਨੂੰ ਖਤਮ ਕਰਨ ਲਈ ਉਹਦੇ ਸਿਧਾਂਤ, ਕੇਂਦਰੀ ਵਿਚਾਰਧਾਰਾ ਨੂੰ ਕੌਮੀ ਸਿਧਾਂਤ ਨਾਲੋਂ ਤੋੜਨਾ ਅਤ ਨਿੰਦਣੀ ਤੇ ਘਾਤਕ ਜਿਹੜਾ ਜੀ ਉਹ ਸਾਬਤ ਹੁੰਦਾ। ਇਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਉਹਨਾਂ ਨੇ ਇਹ ਕਿਹਾ ਕਿ ਨਾਨਕਸਰ ਸੰਪਰਦਾ ਇਸ ਤਰ੍ਹਾਂ ਦੇ ਮਨਮਰਜ਼ੀ ਦੇ ਇਕੱਠਾਂ ਦਾ ਵਿਰੋਧ ਨਹੀਂ ਕਰਦਾ, ਪਰ ਉਹਦਾ ਨਾਮ ਸਰਬੱਤ ਖਾਲਸਾ ਵਰਗਾ ਪਵਿੱਤਰ ਸੰਕਲਪ ਤੇ ਸਿਧਾਂਤ ਨੂੰ ਕੁਝ ਹੀ ਸੱਟ ਨਾ ਮਾਰਨ ਦੀ ਪੁਰਜ਼ੋਰ ਜਿਹੜੀ ਹੈ ਜੀ ਉਹ ਅਪੀਲ ਜਿਹੜੀ ਆ ਉਹ ਕਰਦਾ। ਇਹ ਵੀ ਜਿਹੜਾ ਇਹਦੇ ਵਿੱਚ ਜਿਹੜਾ ਜੀ ਇਹ ਲਿਖਿਆ ਗਿਆ ਕਿ ਮਹਾਨ ਸ਼ਹੀਦੀਆਂ ਨਾਲ ਸਿਰਜੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਆਪਣੇ ਪ੍ਰਚਾਰਕਾਂ ਨੂੰ ਸਹੀ ਗੁਰਮਤ ਦੀ ਰੌਸ਼ਨੀ ਨਾਲ ਭਰਪੂਰ ਕਰਕੇ ਵਿਸ਼ਵ ਭਰ ਦੇ ਵਿੱਚ ਗੁਰਮਤ ਦੇ ਪ੍ਰਚਾਰ, ਪ੍ਰਸਾਰ ਤੇ ਸੰਚਾਰ ਲਈ ਭੇਜਿਆ ਜਾਵੇ। ਵੈਸੇ ਇਹਦੇ ਵਿੱਚ ਜਿਹੜੀ ਅਗਲੀ ਗੱਲ ਜਿਹੜੀ ਦੇਖਣ ਵਾਲੀ ਆ, ਜਿਹੜੀ ਉਹ ਗੱਲ ਕਰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਚਾਰ ਕਰੇ, ਏਡੇ ਏਡੇ ਇਸ਼ਤਿਹਾਰ ਲੱਗੇ ਨੇ, ਇਹਨਾਂ ਨੂੰ ਕੋਈ ਇਹ ਪੁੱਛਣ ਵਾਲਾ ਨਹੀਂ ਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਮਾਣਿਤ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਜੀ, ਕੀ ਇਹਨਾਂ ਦੇ ਡੇਰਿਆਂ ਦੇ ਵਿੱਚ ਉਹ ਲਾਗੂ ਹੈ ਜੀ? ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਸ ਇਸ਼ਤਿਹਾਰ ਦਾ ਜਵਾਬ ਜਿਹੜਾ ਜੀ ਉਹ ਹੋ ਸਕਦਾ ਹੈ। ਇਹਨਾਂ ਦੀ ਅਰਦਾਸ ਵੱਖਰੀ, ਇਹਨਾਂ ਦੀ ਮਰਿਆਦਾ ਜਿਹੜੀ ਗੁਰਦੁਆਰਿਆਂ ਦੇ ਵਿੱਚ ਨਿਭਾਈ ਜਾਂਦੀ ਆ ਉਹ ਬਿਲਕੁਲ ਵੱਖਰੀ ਹੈ। ਔਰ ਉਹ ਦੱਸ ਰਹੇ ਨੇ ਕਿ ਜਿਹੜੀ ਮਰਿਆਦਾ ਹੈ ਉਹ ਕੀ ਹੈ। ਜੀ ਲੋਕਾਂ ਨੂੰ ਵੀ ਹੁਣ ਸਮਝਣ ਦੀ ਬਹੁਤ ਜ਼ਰੂਰਤ ਹੈ। ਤੇ ਅੱਗੇ ਆਪਾਂ ਜੀ ਕੁਝ ਦਿਨ ਪਹਿਲੇ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਖੂਨ ਦਾ ਪਿਆਲਾ ਭੇਜਿਆ ਗਿਆ ਸੀ ਪ੍ਰਚਾਰਕਾਂ ਵੱਲੋਂ ਤੇ ਪੰਥਕ ਜਥੇਬੰਦੀਆਂ ਵੱਲੋਂ, ਤੇ ਪਰ ਉਹ ਕਹਿੰਦੇ ਜਿਹੜਾ ਖੂਨ ਦਾ ਪਿਆਲਾ ਸੀ ਉਹ ਗੁੰਮ ਹੋ ਗਿਆ ਜੀ। ਇਹ ਪੰਜਾਬ ਦੀਆਂ ਪ੍ਰਮੁੱਖ ਜਿਹੜੀਆਂ ਦੀ ਸਿੱਖ ਸ਼ਖਸੀਅਤਾਂ ਜਿਹੜੇ ਪ੍ਰਚਾਰਕ ਨੇ ਜੀ, ਉਹਨਾਂ ਨੇ ਇੱਥੇ ਮੋਹਾਲੀ ਦੇ ਵਿੱਚ ਜਦੋਂ ਉਹਨਾਂ ਨੂੰ ਰੋਕ ਲਿਆ ਗਿਆ ਸੀਗਾ ਤੇ ਉੱਥੇ ਉਹਨਾਂ ਨੇ ਆਪਣਾ ਖੂਨ ਜਿਹੜਾ ਜੀ ਉਹ ਕੱਢ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਇੱਕ ਬਾਟਾ ਜਿਹੜਾ ਉਹ ਭੇਜਿਆ ਗਿਆ ਸੀਗਾ। ਹੁਣ ਇਸ ਖੂਨ ਦੇ ਭਰੇ ਬਾਟੇ ਦਾ ਕੋਈ ਥੋਹ ਪਤਾ ਨਹੀਂ ਲੱਗ ਰਿਹਾ।
ਪੁਲਿਸ ਦੇ ਅਧਿਕਾਰੀ ਜਿਹੜੇ ਨੇ ਜੀ ਉਹ ਖੂਨ ਦੇ ਇਸ ਬਾਟੇ ਬਾਰੇ ਕੁਝ ਵੀ ਜਿਹੜਾ ਕਹਿਣ ਤੋਂ ਆਮਨਾ ਕਰਨੀ ਜਿਹੜੀ ਆ ਉਹ ਕਰ ਰਹੇ ਨੇ। ਤੇ ਜਿਹੜੇ ਇਹ ਸਿੱਖ ਪ੍ਰਚਾਰਕ ਸੀ ਉਹਨਾਂ ਦੇ ਖੂਨ ਦਾ ਬਾਟਾ ਪਿਛਲੇ 8 ਦਿਨਾਂ ਤੋਂ ਭੇਤ ਬਣਿਆ ਹੋਇਆ। ਜਿਹੜੇ ਸੂਤਰ ਦੱਸਦੇ ਨੇ ਕਿ ਇਹ ਬਾਟਾ ਜਿਹੜਾ ਜੀ ਅਜੇ ਤੱਕ ਮੁੱਖ ਮੰਤਰੀ ਦੀ ਰਿਹਾਇਸ਼ ਤੇ ਨਹੀਂ ਪੁੱਜਿਆ। ਦੂਜੇ ਪਾਸੇ ਚੰਡੀਗੜ੍ਹ ਪੁਲਿਸ ਜਿਹੜੀ ਹੈ ਜੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ 2 ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਗੋਲੀ ਮਾਰੇ ਜਾਣ ਦੇ ਰੋਸ ਵਜੋਂ ਪੰਜਾਬ ਦੀਆਂ ਪ੍ਰਮੁੱਖ ਸ਼ਖਸੀਅਤਾਂ, ਬਾਬਿਆਂ, ਰਾਗੀਆਂ, ਕਵੀਸ਼ਰਾਂ ਤੇ ਪੰਥਕ ਦਰਦੀਆਂ ਦੇ ਵੱਲੋਂ 29 ਅਕਤੂਬਰ ਨੂੰ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਵੱਲ ਕੂਚ ਕਰਕੇ ਇਹ ਜਿਹੜਾ ਖੂਨ ਦਾ ਬਾਟਾ ਦੇਣ ਦਾ ਐਲਾਨ ਕੀਤਾ ਗਿਆ ਸੀਗਾ। ਮੋਹਾਲੀ ਦੇ ਵਿੱਚ YPS ਚੌਕ ਦੇ ਕੋਲੇ ਉਹਨਾਂ ਨੂੰ ਰੋਕ ਲਿਆ ਗਿਆ ਸੀਗਾ ਔਰ ਉੱਥੇ ਉਹਨਾਂ ਨੇ ਖੂਨ ਦਾ ਬਾਟਾ ਜਿਹੜਾ ਸੀਗਾ ਜੀ ਉਹ ਪੇਸ਼ ਕੀਤਾ ਸੀਗਾ ਜੀ ਪੁਲਿਸ ਨੂੰ। ਔਰ ਪੁਲਿਸ ਜਿਹੜੀ ਹੈ ਜੀ ਉਹ ਹੁਣ ਕਹਿੰਦੀ ਆ ਕਿ ਜਿਹੜੇ ਮੇਨ ਜਿਹੜੇ ਆਫੀਸਰ ਨੇ ਉਹ ਕਹਿੰਦੇ ਮੇਰੀ ਡਿਊਟੀ ਨਹੀਂ ਸੀ, ਜਿਨ੍ਹਾਂ ਦੀ ਡਿਊਟੀ ਸੀ ਉਹ ਕਹਿੰਦੇ ਮੇਰੀ ਡਿਊਟੀ ਰਾਤ ਨੂੰ ਖਤਮ ਹੋ ਗਈ ਸੀ, ਮੈਂ ਅੱਗੋਂ ਜਿਹੜਾ ਜੀ ਉਹ ਹੈਂਡਓਵਰ ਜਿਹੜਾ ਕਰ ਗਿਆ ਸੀਗਾ। ਹੁਣ ਇਹ ਖੂਨ ਦਾ ਬਾਟਾ ਜਿਹੜਾ ਜੀ ਉਹ ਗਿਆ ਕਿੱਥੇ, ਇਹ ਕਿਸੇ ਨੂੰ ਕੁਝ ਵੀ ਜਿਹੜਾ ਜੀ ਉਹ ਸਮਝ ਨਹੀਂ ਆ ਰਿਹਾ। ਹਾਂ, ਇੱਕ ਗੱਲ ਜ਼ਰੂਰ ਸ਼ਾਇਦ ਸਮਝ ਆ ਰਹੀ ਹੈ ਕਿ ਖੂਨ ਦੇ ਪਿਆਸੇ ਕਈ ਹੋਰ ਵੀ ਹੋ ਸਕਦੇ ਨੇ ਜੀ, ਜਿਹੜੇ ਇਹਨੂੰ ਪਾਸੇ-ਆਸੇ ਲੈ ਗਏ ਜਾਂ ਇਹਨੂੰ ਪਾਸੇ-ਆਸੇ ਜਿਹੜਾ ਜੀ ਉਹ ਕਰ ਦਿੱਤਾ ਗਿਆ। ਸੋ ਪਹਿਲਾਂ ਤਾਂ ਇਹ ਸੀ ਕਿ ਜਾਂਚ ਜਿਹੜੀ ਹੈ ਜੀ ਉਹ ਬਿਠਾਈ ਜਾਵੇ, ਜਿਹੜੀਆਂ ਘਟਨਾਵਾਂ ਵਾਪਰੀਆਂ ਤੇ ਸ਼ਾਇਦ ਹੁਣ ਇਹ ਵੀ ਜਾਂਚ ਬਿਠਾਉਣੀ ਪੈਣੀ ਹੈ ਕਿ ਖੂਨ ਦਾ ਬਾਟਾ ਗਿਆ ਕਿੱਥੇ। ਬਿਲਕੁਲ ਜੀ, ਜਾਂਚਾਂ ਆ ਜਿਸ ਦਾ ਕੋਈ ਵੀ ਨਤੀਜਾ ਨਹੀਂ ਨਿਕਲਦਾ। ਤਾਂ ਅੱਗੇ ਆਪਾਂ ਕਾਫੀ ਦੇਰ ਤੋਂ ਗੱਲ ਕਰਦੇ ਹਾਂ ਇੱਕ ਰੈਂਕ ਇੱਕ ਪੈਨਸ਼ਨ, ਇਸ ਦੇ ਸੰਬੰਧੀ ਵੀ ਨੋਟੀਫਿਕੇਸ਼ਨ ਜਾਰੀ ਹੋਇਆ ਜੀ। ਇਹ ਬੜਾ ਚਰੋਕਣਾ ਜਿਹੜਾ ਜੀ ਉਡੀਕਿਆ ਜਾ ਰਿਹਾ ਹੈ। ਇਹਦੇ ਵਾਸਤੇ ਜਿਹੜੇ ਸਾਬਕਾ ਫੌਜੀ ਨੇ ਉਹਨਾਂ ਨੇ ਕਾਫੀ ਜਿਹੜਾ ਜੀ ਧਰਨੇ ਵਗੈਰਾ ਵੀ ਜਿਹੜੇ ਜੰਤਰ ਮੰਤਰ ਦੇ ਉੱਤੇ ਲਾਏ ਨੇ। ਹੁਣ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਜੀ ਕਿ ਉਹ ਕਾਲੀ ਦੀਵਾਲੀ ਮਨਾਉਣਗੇ। ਇਹ ਵੀ ਕਿਹਾ ਸੀਗਾ ਕਿ ਦੀਵਾਲੀ ਤੇ ਉਹ ਆਪਣੇ ਮੈਡਲ ਜਿਹੜੇ ਨੇ ਉਹ ਵਾਪਸ ਕਰਨਗੇ। ਪਹਿਲਾਂ ਹੀ ਇੰਟੋਲਰੈਂਸ ਵਾਲੇ ਮਾਮਲੇ ਦੇ ਉੱਤੇ ਘਿਰੀ ਹੋਈ ਜਿਹੜੀ ਕੇਂਦਰ ਦੀ ਸਰਕਾਰ ਹੈ, ਸ਼ਾਇਦ ਉਹਨੂੰ ਲੱਗਦਾ ਹੈ ਕਿ ਜੇ ਫੌਜੀਆਂ ਨੇ ਇਹ ਮੈਡਲ ਜਿਹੜੇ ਨੇ ਉਹ ਵਾਪਸ ਕਰਨੇ ਸ਼ੁਰੂ ਕਰਤੇ ਤੇ ਫਿਰ ਬਣੂਗਾ ਕੀ। ਇਸ ਕਰਕੇ ਇਹ ਜਿਹੜਾ ਜੀ ਫੈਸਲਾ ਲਿਆ ਗਿਆ। ਮੈਂ ਕੱਲ ਵੀ ਖਬਰ ਦਿੱਤੀ ਸੀ ਕਿ ਦੀਵਾਲੀ ਦੇ ਮੌਕੇ ਦੇ ਉੱਤੇ ਜਿਹੜਾ ਜੀ ਇਹ ਹੋ ਸਕਦਾ ਐਲਾਨ। ਸੋ ਕੇਂਦਰ ਦੀ ਸਰਕਾਰ ਨੇ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਪੂਰਤੀ ਦੇ ਵਾਸਤੇ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕਰਤਾ, ਜਿਹੜਾ ਰਾਤੀ ਲਾਗੂ ਹੋ ਗਿਆ। ਸਰਕਾਰ ਦੇ ਦਾਅਵੇ ਕਹਿੰਦੇ ਨੇ ਕਿ ਇਹਦੇ ਨਾਲ 25 ਲੱਖ ਤੋਂ ਵੱਧ ਸੈਨਿਕ ਤੇ ਮਰਹੂਮ ਜਾਂ ਸ਼ਹੀਦ ਸੈਨਿਕਾਂ ਦੀਆਂ ਜਿਹੜੀਆਂ ਵਾਈਫਸ ਨੇ ਉਹਨਾਂ ਨੂੰ ਇਹਦਾ ਲਾਭ ਮਿਲੂਗਾ। 1 ਜੁਲਾਈ 2014 ਤੋਂ ਇਹ ਲਾਗੂ ਹੋਊਗਾ। ਦੂਜੇ ਪਾਸੇ ਇੰਡੀਅਨ ਐਕਸ ਸਰਵਿਸ ਮੂਵਮੈਂਟ ਦੇ ਚੇਅਰਮੈਨ ਮੇਜਰ ਜਨਰਲ ਜਿਹੜੇ ਰਿਟਾਇਰਡ ਨੇ ਸਤਬੀਰ ਸਿੰਘ ਨੇ ਇਹਨੂੰ ਰੱਦ ਕਰਤਾ। ਨੋਟੀਫਿਕੇਸ਼ਨ ਕਹਿੰਦਾ ਕਿ ਰਿਟਾਇਰਡ ਫੌਜੀਆਂ ਨੂੰ 2013 ਦੇ ਵਿੱਚ ਰਿਟਾਇਰਮੈਂਟ ਫੌਜੀਆਂ ਨੂੰ ਆਧਾਰ ਮੰਨ ਕੇ ਪੈਨਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਵੇ। ਭਵਿੱਖ ਦੇ ਵਿੱਚ ਪੈਨਸ਼ਨ ਜਿਹੜੀ ਹੈ ਜੀ ਉਹ ਹਰ 5 ਸਾਲਾਂ ਬਾਅਦ ਜਿਹੜੀ ਹੈ ਜੀ ਉਹ ਨਿਰਧਾਰਿਤ ਕੀਤੀ ਜਾਵੇ। ਜਿਹੜੇ ਅਰਲੀ ਰਿਟਾਇਰਮੈਂਟ ਆਪਣੀ ਇੱਛਾ ਦੇ ਨਾਲ ਲੈ ਲੈਂਦੇ ਨੇ, ਪੈਨਸ਼ਨ ਲੈਣ ਵਾਲੇ ਫੌਜੀਆਂ ਨੂੰ ਇੱਕ ਰੈਂਕ ਇੱਕ ਪੈਨਸ਼ਨ ਦਾ ਲਾਭ ਨਹੀਂ ਮਿਲੂਗਾ। ਸਰਕਾਰ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇੱਕ ਰੈਂਕ ਇੱਕ ਪੈਨਸ਼ਨ ਦਾ ਲਾਭ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਨੂੰ ਮਿਲੂਗਾ। ਸਰਕਾਰ ਦੇ ਵੱਲੋਂ ਨਵੇਂ ਪੈਨਸ਼ਨ ਫਾਰਮੂਲੇ ਦੇ ਤਹਿਤ 2013 ਦੇ ਵਿੱਚ ਮਿਲਦੀ ਪੈਨਸ਼ਨ ਦੀ ਔਸਤ ਕੱਢ ਕੇ ਨਵਾਂ ਫਾਰਮੂਲਾ ਜਿਹੜਾ ਜੀ ਉਹ ਤਿਆਰ ਕੀਤਾ ਜਾਊਗਾ। ਰੱਖਿਆ ਮੰਤਰਾਲੇ ਦੇ ਜਿਹੜੇ ਬੁਲਾਰੇ ਨੇ ਉਹਨੇ ਇਹ ਗੱਲ ਕਹੀ ਹੈ ਕਿ ਨੋਟੀਫਿਕੇਸ਼ਨ ਨੂੰ ਹਾਂ ਪੱਖੀ ਤਰੀਕੇ ਦੇ ਨਾਲ ਲਾਗੂ ਕੀਤਾ ਜਾਊਗਾ। ਦੂਜੇ ਪਾਸੇ ਸਾਬਕਾ ਫੌਜੀ ਕਹਿੰਦੇ ਨੇ ਕਿ ਇਸ ਨੋਟੀਫਿਕੇਸ਼ਨ ਨੂੰ ਅਸੀਂ ਰੱਦ ਕਰਦੇ ਹਾਂ ਕਿਉਂਕਿ ਪੈਨਸ਼ਨ ਦਾ ਆਧਾਰ ਕੈਲੰਡਰ ਸਾਲ 13 ਦੀ ਜਗ੍ਹਾ ਵਿੱਤੀ ਸਾਲ 2013 ਚਾਹੀਦਾ। ਉਹਨਾਂ ਨੇ ਕਿਹਾ ਕਿ ਇਹ ਇੱਕ ਰੈਂਕ ਇੱਕ ਪੈਨਸ਼ਨ ਦੀ ਥਾਂ ਇੱਕ ਰੈਂਕ 5 ਪੈਨਸ਼ਨਾਂ ਜਿਹੜਾ ਜੀ ਉਹ ਹੋ ਗਿਆ ਜੀ। ਤੇ ਅੱਗੇ ਆਪਾਂ ਸੁਖਬੀਰ ਬਾਦਲ ਦੀ ਗੱਲ ਕਰੀਏ, ਕਹਿੰਦੇ ਕਿ ਸੁਖਬੀਰ ਹੋਣੀ ਮੋਹਰੇ ਤੇ ਲੋਕ ਪਿੱਛੇ। ਬੜਾ ਅਜੀਬ ਵਰਤਾਰਾ ਜਿਹੜਾ ਜੀ ਬਣਿਆ ਹੋਇਆ। ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ ਅਕਾਲੀ ਆਗੂ ਜਿਹੜਾ ਨਿਕਲਣ ਦੀ, ਪਰ ਲੋਕ ਜਿਹੜੇ ਨੇ ਉਹ ਨਿਕਲਣ ਨਹੀਂ ਦੇ ਰਹੇ। ਐਕਚੁਅਲੀ ਜਿਹੜੀਆਂ ਖਬਰਾਂ ਆ ਰਹੀਆਂ ਸਨ ਕਿ ਉਹ ਅੱਜ ਜਿਹੜੇ ਪਰਿਵਾਰਾਂ ਕੋਲੇ ਜਾ ਸਕਦੇ ਨੇ, ਮੈਂ ਹੁਣੇ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੱਪੇ ਦੇ ਉੱਤੇ ਬਰਗਾੜੀ ਦੇ ਵਿੱਚ ਜਿਹੜੇ ਆ ਜੀ ਉਹ ਪੁਲਿਸ ਤਾਇਨਾਤ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇਹਦਾ ਮਤਲਬ ਇਹੀ ਲਾਇਆ ਜਾ ਰਿਹਾ ਕਿ ਉੱਥੇ ਜਿਹੜਾ ਜੀ ਜਾ ਸਕਦੇ ਨੇ ਜਾਂ ਸੁਖਬੀਰ ਸਿੰਘ ਬਾਦਲ ਹੋਰੀ ਜਾਂ ਫਿਰ ਪ੍ਰਕਾਸ਼ ਸਿੰਘ ਬਾਦਲ ਹੋਰੀ। ਕੱਲ ਬੜਾ ਅਜੀਬੋ-ਗਰੀਬ ਜਿਹਾ ਜਿਹੜਾ ਮਾਹੌਲ ਸੀਗਾ ਮਾਲਵੇ ਦੇ ਵਿੱਚ ਬਣਿਆ ਰਿਹਾ। ਜੇ ਇਸ ਪਾਸੇ ਵੱਲ ਨੂੰ ਸੁਖਬੀਰ ਸਿੰਘ ਬਾਦਲ ਹੋਰੀ ਜਾਂਦੇ ਗਾਂ ਗੁਰਦੁਆਰੇ ਦੇ ਸਪੀਕਰ ਤੋਂ ਅਨਾਉਂਸਮੈਂਟ ਹੋ ਜਾਂਦੀ ਤੇ ਲੋਕ ਦਗੜ ਕਰਦੇ ਲੈ ਕੇ ਕਾਲੀਆਂ ਝੰਡੀਆਂ ਸੜਕਾਂ ਦੇ ਉੱਤੇ ਆ ਜਾਂਦੇ ਜੀ। ਉਹ ਸੜਕ ਦੀ ਅੱਗੋਂ ਇਨਫੋਰਮੇਸ਼ਨ ਮਿਲਦੀ ਕਿ ਸੜਕ ਬੰਦ ਹੋ ਗਈ, ਦੂਜੇ ਪਾਸੇ ਨੂੰ ਤੁਰ ਪਓ। ਕਾਫਲਾ ਦੂਜੇ ਪਾਸੇ ਨੂੰ ਜਾਂਦਾ ਤੇ ਗਾਂ ਫੋਨ ਵਾਲੇ ਦੱਸਦੇ ਇੱਧਰ ਦੀ ਆ ਰਹੇ ਆ, ਅਨਾਉਂਸਮੈਂਟ ਉੱਥੇ ਹੋ ਜਾਂਦੀ, ਉਹ ਆ ਕੇ ਜਿਹੜੇ ਦੀ ਉਹ ਸੜਕ ਦੇ ਉੱਤੇ ਖੜੇ ਹੋ ਜਾਂਦੇ। ਬੜੀ ਅਜੀਬੋ-ਗਰੀਬ ਜਿਹੜੀ ਸਥਿਤੀ ਸੀ ਉਹ ਬਣੀ ਰਹੀ।
ਲੋਪੋ ਪਿੰਡ ਦੇ ਵਿੱਚ ਜਗਜੀਤ ਸਿੰਘ ਲੋਪੋਵਾਲ ਦੇ ਨਾਲ ਬੰਦ ਕਮਰਾ 15 ਮਿੰਟ ਦੀ ਮੀਟਿੰਗ ਕੀਤੀ। 15 ਮਿੰਟ ਤੋਂ ਬਾਅਦ ਜਿਹੜਾ ਕਾਫਲਾ ਸੀਗਾ ਜੀ ਉਹ ਭੱਜ ਪਿਆ, ਕਿਉਂਕਿ ਖਬਰਾਂ ਇਹ ਆ ਗਈਆਂ ਕਿ ਲੋਪੋਵਾਲ ਨੂੰ ਲੋਕ ਜਿਹੜੇ ਉਹ ਤੁਰਨੇ ਸ਼ੁਰੂ ਹੋ ਗਏ ਨੇ। ਜਿੰਨੇ ਚਿਰ ਨੂੰ ਲੋਕ ਉਹਨਾਂ ਸੜਕਾਂ ਤੇ ਪਹੁੰਚੇ ਉਨੀ ਦੇਰ ਤੱਕ ਕਾਫਲਾ ਜਿਹੜਾ ਸੀਗਾ ਉਹ ਨਿਕਲ ਗਿਆ। ਉਦੋਂ ਬਾਅਦ ਉਹਨਾਂ ਨੇ ਜਾਣਾ ਸੀਗਾ ਸਮਾਧ ਭਾਈ, ਜਿੱਥੇ ਕਿ ਨਾਨਕਸਰੀਆਂ ਦਾ ਗੁਰਦੁਆਰਾ, ਉੱਥੇ ਜਿਹੜਾ ਸੀਗਾ ਅਨਾਊਂਸਮੈਂਟ ਹੋ ਗਈ ਸਮਾਧ ਭਾਈ ਦੇ ਵਿੱਚ ਸਪੀਕਰਾਂ ਤੋਂ। ਲੋਕ ਸੜਕਾਂ ਦੇ ਉੱਤੇ ਕਾਲੀਆਂ ਝੰਡੀਆਂ ਲੈ ਕੇ ਆ ਗਏ। ਉੱਥੋਂ ਫਿਰ ਜਿਹੜਾ ਸੀਗਾ ਜੀ ਇਸ ਕਾਫਲੇ ਨੂੰ ਮੋੜ ਦਿੱਤਾ ਗਿਆ, ਔਰ ਮੋੜ ਕੇ ਜਿਹੜਾ ਸੀਗਾ ਜੀ ਇਹਨੂੰ ਦੀਨਾ ਕਾਂਗੜ ਵੱਲ ਨੂੰ ਜਿਹੜਾ ਉਹ ਤੋੜ ਦਿੱਤਾ ਗਿਆ ਕਿ ਉਸ ਪਾਸੇ ਵੱਲ ਦੀ ਕੱਢੋ, ਇੱਧਰ ਸਾਰੀਆਂ ਸੜਕਾਂ ਜਿਹੜੀਆਂ ਉਹ ਜਾਮ ਹੋ ਗਈਆਂ ਨੇ। ਬਦਲਵੇਂ ਰੂਟ ਜਿਹੜੇ ਸੀਗੇ ਜੀ ਉਹਨਾਂ ਨੂੰ ਪਿੰਡਾਂ ਦੇ ਵਿੱਚੋਂ ਜੀ ਜਿਹੜੀਆਂ ਸੜਕਾਂ ਕਦੀ ਵੇਖੀਆਂ ਵੀ ਨਹੀਂ ਸੀ ਉਹਨਾਂ ਦੇ ਰਾਹੀਂ ਲਿਜਾ ਕੇ ਬਠਿੰਡੇ ਜਿਹੜਾ ਸੀਗਾ ਜੀ ਉਹ ਸ਼ਾਮ ਤੱਕ ਮਸੀਂ ਪਹੁੰਚਾਇਆ ਗਿਆ। ਜਿਹੜੇ ਡਿਪਟੀ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਹੋਰੀ, ਉਹਨਾਂ ਨੇ ਮਿਲਣਾ ਸੀ 5 ਥਾਵਾਂ ਦੇ ਉੱਤੇ ਜਿਹੜਾ ਜੀ, ਔਰ ਇੱਕੋ ਥਾਂ ਦੇ ਉੱਤੇ ਜਿਹੜਾ ਸੀਗਾ ਉਹ ਮਿਲ ਸਕੇ। ਬਾਕੀ ਥਾਵਾਂ ਦੇ ਜਿਹੜੇ ਪੱਤੋ ਦੀਨਾ ਕਾਂਗੜ ਦੇ ਰਾਹੀਂ ਜਿਹੜਾ ਸੀਗਾ ਜੀ ਉਹਨਾਂ ਨੂੰ ਇੱਧਰੋਂ ਦੀ ਕੱਢ ਕੇ ਜਿਹੜਾ ਸੀਗਾ ਉਹ ਲਿਆਂਦਾ ਗਿਆ। ਇੱਕ ਪੁਰਾਣਾ ਗਾਣਾ ਹੁੰਦਾ ਸੀਗਾ, ਜਿੰਨਾ ਰਾਹਾਂ ਦੀ ਮੈਂ ਸਾਰ ਨਾ ਜਾਣਾ ਉਨੀ ਰਾਹੀਂ ਵੀ ਮੈਨੂੰ ਤੁਰਨਾ ਪਿਆ। ਕੱਲ ਇਹੋ ਜਿਹੀ ਹਾਲਾਤ ਜਿਹੜੀ ਸੀ ਉਹ ਮਾਲਵੇ ਦੇ ਵਿੱਚ ਸਾਡੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਜਿਹੜੀ ਜੀ ਉਹ ਬਣੀ। ਉਹ ਇੱਕ ਰਾਹ ਬਦਲਦੇ ਦੂਜੇ ਤੇ ਲੋਕ ਖੜੇ ਹੋ ਜਾਂਦੇ, ਦੂਜਾ ਬਦਲਦੇ ਤੀਜੇ ਦੇ ਉੱਤੇ ਜਿਹੜਾ ਸੀਗਾ ਉਹ ਖੜੇ ਹੋ ਜਾਂਦੇ। ਇਹ ਰੀਅਲ ਹਾਲਤ ਹੈ ਜੀ। ਸੰਗਤ ਜਿਹੜੀ ਆ ਉਹ ਤਰਸ ਰਹੀ ਹੈ ਦਰਸ਼ਨਾਂ ਦੇ ਵਾਸਤੇ, ਤੇ ਸੰਗਤ ਦਰਸ਼ਨ ਨੂੰ ਜਿਹੜਾ ਜੀ ਉਹ ਤਰਜੀਹ ਦੇਣ ਵਾਲੇ ਅੱਜ ਲੱਭਦੇ ਹੀ ਨਹੀਂ ਜੀ। ਜੀ ਜੀ ਬਿਲਕੁਲ, ਰਾਜੂ ਉਹਨਾਂ ਤੇ ਖੋਜੜੇ ਉਜੜਿਆਂ 'ਚ ਪੈ ਗਏ ਸੀ। ਅੱਗੇ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰੀਏ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ 80,000 ਕਰੋੜ ਦਾ ਪੈਕੇਜ। ਜੀ ਜੰਮੂ ਕਸ਼ਮੀਰ ਨੂੰ 80,000 ਕਰੋੜ ਦਾ ਜਿਹੜਾ ਪੈਕੇਜ ਦਾ ਐਲਾਨ ਕੀਤਾ ਗਿਆ ਜੀ, ਔਰ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਸਾਂਝ ਪਾਉਣ ਦੀ ਕਵਾਇਦ ਦੇ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀਨਗਰ ਦੇ ਵਿੱਚ ਜਾ ਕੇ ਇਹ ਗੱਲ ਆਖੀ ਆ ਕਿ ਅਟਲ ਬਿਹਾਰੀ ਵਾਜਪੇਈ ਦੇ ਫਲਸਫੇ ਦਾ ਸਹਾਰਾ ਜਾਊਗਾ, ਔਰ ਵਾਦੀ ਦੇ ਵਾਸਤੇ 80 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਸੂਬੇ ਨੂੰ ਆਧੁਨਿਕ ਪ੍ਰਗਤੀਸ਼ੀਲ ਤੇ ਖੁਸ਼ਹਾਲ ਬਣਾਉਣ ਲਈ ਫੰਡਾਂ ਦੀ ਘਾਟ ਨਹੀਂ ਰਹਿਣ ਜਿਹੜੀ ਉਹ ਦਿੱਤੀ ਜਾਊਗੀ ਜੀ। ਬਹੁਤ ਵੱਡੀ ਸੁਰੱਖਿਆ ਵਾਲੇ ਸ਼ੇਰੇ ਕਸ਼ਮੀਰ ਕ੍ਰਿਕਟ ਸਟੇਡੀਅਮ ਦੇ ਵਿੱਚ ਜਨਤਕ ਰੈਲੀ ਜਿਹੜੀ ਸੀ ਉਹਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨੇ। ਇਹ ਕਿਹਾ ਕਿ ਪਾਕਿਸਤਾਨ ਦੇ ਨਾਲ ਗੱਲਬਾਤ ਦੀ ਪ੍ਰਕਿਰਿਆ ਠੱਪ ਜਾਂ ਵੱਖਵਾਦੀਆਂ ਨਾਲ ਗੱਲਬਾਤ ਸ਼ੁਰੂ ਕਰਨ ਬਾਰੇ ਉਹਨਾਂ ਨੇ ਕੋਈ ਜ਼ਿਕਰ ਜਿਹੜਾ ਜੀ ਉਹ ਨਹੀਂ ਕੀਤਾ। ਉਹਨਾਂ ਭਾਜਪਾ ਦੀ ਭਾਈਵਾਲ PDP ਤੇ ਵਿਰੋਧੀ ਧਿਰਾਂ ਵੱਲੋਂ ਜਿਹੜੀ ਆਸ ਰੱਖੀ ਜਾ ਰਹੀ ਸੀ ਕਿ ਉਹ ਵੱਖਵਾਦੀਆਂ ਨਾਲ ਬਾਤ ਸੰਬੰਧੀ ਕੋਈ ਪੇਸ਼ਕਸ਼ ਜਿਹੜੀ ਹੈ ਜੀ ਉਹ ਨਹੀਂ ਕਰ ਸਕਦੇ। ਉਧਰ ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਜੰਮੂ ਕਸ਼ਮੀਰ ਲਈ ਐਲਾਨੇ 80,000 ਕਰੋੜ ਰੁਪਏ ਦੇ ਪੈਕੇਜ ਨੂੰ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਲਾ ਜਿਹੜਾ ਜੀ ਉਹ ਕਰਾਰ ਦਿੱਤਾ। ਜਿਹੜੀ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਭਾਈਵਾਲ ਪਾਰਟੀ PDP ਨੂੰ ਖੁਸ਼ ਕਰਨ ਦੇ ਵਾਸਤੇ ਇਹ ਸਿਆਸੀ ਹੱਥਕੰਡਾ ਜਿਹੜਾ ਜੀ ਉਹ ਅਪਣਾਇਆ ਗਿਆ ਜੀ। ਤੇ ਅੱਗੇ ਆਪਾਂ ਜੀ ਬੇਅਦਬੀ ਦੀਆਂ ਗੱਲਾਂ ਕੀਤੀਆਂ ਕਿ ਬਹੁਤ ਸਾਰੇ ਥਾਵਾਂ ਤੇ ਬੇਅਦਬੀ ਕੀਤੀ ਗਈ ਗੁਰਬਾਣੀ ਦੀ, ਇਸੇ ਦੇ ਤਹਿਤ ਹੀ ਜਿਹੜੀ ਇਸ ਨੂੰ ਠੱਲ ਨਹੀਂ ਪੈ ਰਹੀ। ਜਗਰਾਉਂ ਵਿੱਚ ਵੀ ਅਪੱਤਰੇ ਪੜੇ ਗਏ ਜੀ। ਇਹ ਦੇਖੋ ਘਟਨਾਵਾਂ ਉਸੇ ਤਰੀਕੇ ਦੇ ਨਾਲ ਜਿਹੜੀਆਂ ਦੀ ਉਹ ਵਾਪਰੀ ਜਾ ਰਹੀਆਂ ਨੇ। ਸਰਕਾਰ ਦਾਅਵੇ ਕੁਝ ਵੀ ਕਰੇ, ਇਹਦਾ ਮਤਲਬ ਇਹ ਕਿ ਸ਼ਰਾਰਤੀ ਅਨਸਰ ਜਿਹੜੇ ਆ ਉਹ ਅਜੇ ਵੀ ਸਰਕਾਰ ਦੇ ਸਿਸਟਮ ਦੇ ਪ੍ਰਸ਼ਾਸਨ ਦੇ ਵਿੱਚ ਨਹੀਂ ਹੈਗੇ। ਉਹ ਉਸੇ ਤਰੀਕੇ ਦੇ ਨਾਲ ਇਹਨਾਂ ਘਟਨਾਵਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਅੰਜਾਮ ਦੇਈ ਜਾ ਰਹੇ ਨੇ। ਪੰਜਾਬ ਦੇ ਵਿੱਚ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਜਗਰਾਉਂ ਦੇ ਰਿਹਾਇਸ਼ੀ ਇਲਾਕੇ ਦੇ ਵਿੱਚ ਜਿਹੜਾ ਜੀ ਪਾਟੇ ਹੋਏ ਪੱਤਰੇ ਜਿਹੜੇ ਸੀਗੇ ਜੀ ਉਹ ਰਾਏਕੋਟ ਰੋਡ ਜਿਹੜਾ ਮੁਹੱਲਾ ਅਜੀਤ ਨਗਰ ਆ ਉਹਦੇ ਵਿੱਚ ਪਾਏ ਗਏ ਨੇ ਜੀ। ਤੜਕਸਾਰ ਲੋਕਾਂ ਨੇ ਜਿਹੜੇ ਜੀ ਇਹ ਪੱਤਰੇ ਦੇਖੇ, ਉਸ ਤੋਂ ਬਾਅਦ ਤਣਾਅ ਜਿਹੜਾ ਸੀਗਾ ਇਸ ਇਲਾਕੇ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ, ਔਰ ਲੋਕ ਜਿਹੜੇ ਸੀਗੇ ਜੀ ਉਹ ਇੱਕ ਦੂਜੇ ਦੀ ਜਿਹੜੇ ਫੋਨ ਜਾਂ ਜਿਹੜੇ ਗੁਰਦੁਆਰੇ ਦੇ ਰਾਹੀਂ ਅਨਾਊਂਸਮੈਂਟ ਕੀਤੀ ਗਈ, ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਸੀ ਉਹ ਇਕੱਠੇ ਹੋ ਗਏ, ਔਰ ਇਕੱਠੇ ਹੋ ਕੇ ਉਹਨਾਂ ਨੇ ਜਗਰਾਉਂ ਰਾਏਕੋਟ ਜਿਹੜੀ ਸੜਕ ਸੀ ਉਹਦੇ ਉੱਤੇ ਧਰਨਾ ਸ਼ੁਰੂ ਕਰਤਾ। ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ। SSP ਰਵਚੰਦ ਸਿੰਘ ਬਰਾੜ ਤੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਉੱਥੇ ਪਹੁੰਚੇ, ਲੋਕਾਂ ਨੂੰ ਜਿਹੜਾ ਉਹ ਮਨਾਉਂਦੇ ਰਹੇ। ਸ਼ਾਮ ਤੱਕ ਜਿਹੜਾ ਸੀਗਾ ਉਹ ਲੋਕਾਂ ਨੂੰ ਮਨਾਇਆ ਜਾ ਸਕਿਆ ਕਿ ਇੱਕ ਕਮੇਟੀ ਜਿਹੜੀ ਸੀ ਉਹ ਜਾਂਚ ਜਿਹੜੀ ਟੀਮ ਹੈ ਉਹ ਬਣਾਈ ਗਈ ਆ, ਜਿਹੜੀ ਕਿ ਇਸ ਘਟਨਾ ਦੀ ਜਾਂਚ ਜਿਹੜੀ ਆ ਉਹ ਕਰੂਗੀ। ਔਰ ਜਿਹੜੇ SSP ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਛੇਤੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ। ਸਵਾਲ ਇਹ ਹੈ ਜੀ ਕਿ ਕੌਣ ਨੇ ਲੋਕ ਜਿਹੜੇ ਇਹ ਸਾਰਾ ਕੁਝ ਕਰੀ ਜਾ ਰਹੇ ਨੇ, ਨਿਰੰਤਰ ਕਰੀ ਜਾ ਰਹੇ ਨੇ? ਉਹ ਪ੍ਰਸ਼ਾਸਨ ਦੀ ਪਕੜ ਤੋਂ ਜਿਹੜਾ ਜੀ ਉਹ ਬਾਹਰ ਨੇ। ਆਈ ਥਿੰਕ ਕਿਤੇ ਨਾ ਕਿਤੇ ਪਿੰਡਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਪਊਗਾ।
ਜੇ ਉਹ ਰਾਤ ਦੇ ਠੀਕਰੀ ਪੈਰੇ ਜਿਹੜੇ ਨੇ ਉਹ ਸ਼ੁਰੂ ਕਰਨ ਤਾਂ ਹੋ ਸਕਦਾ ਜੀ ਕਿ ਅਦਰਵਾਈਜ਼ ਪ੍ਰਸ਼ਾਸਨ ਦੇ ਉੱਤੇ ਤਾਂ ਕੋਈ ਉਮੀਦ ਨਹੀਂ ਹੈਗੀ ਜੀ ਇਸ ਵੇਲੇ ਕਿ ਪੁਲਿਸ ਜਿਹੜੀ ਆ ਉਹ ਇਹਨਾਂ ਘਟਨਾਵਾਂ ਨੂੰ ਰੋਕ ਸਕਦੀ ਆ। ਇੱਕ ਪੁਰਾਣੀਆਂ ਜਿਹੜੀਆਂ ਚੁਟਕਲੇਬਾਜ਼ੀਆਂ ਚੱਲਦੀਆਂ ਹੁੰਦੀਆਂ ਸੀ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਤਾਂ ਇਹੋ ਜਿਹੀ ਮੰਨੀ ਜਾਂਦੀ ਆ ਵੀ ਰਾਣੀ ਦਾ ਹਿਰਨ ਗਵਾਚ ਗਿਆ ਸੀ, ਉਹ ਹਾਥੀ ਨੂੰ ਹਿਰਨ ਬਣਾ ਕੇ ਲੈ ਆਏ ਸੀਗੇ, ਇਹ ਡਰਾਵਾ ਦੇ ਕੇ ਵੀ ਨਹੀਂ ਤਾਂ ਤੇਰਾ ਮੁਕਾਬਲਾ ਬਣਾ ਦਾਂਗੇ। ਤੇ ਉਹਨਾਂ ਕੋਲੋਂ ਇਹ ਜਿਹੜੇ ਆ ਜੀ ਘਟਨਾਵਾਂ, ਇਹਦਾ ਕੋਈ ਦੋਸ਼ੀ ਜਿਹੜਾ ਜੀ ਉਹ ਫੜਿਆ ਨਹੀਂ ਜਾ ਰਿਹਾ ਹਾਲ ਦੀ ਘੜੀ। ਇਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ। ਔਰ ਜਿਹੜੀ ਵੇਖਣ ਵਾਲੀ ਗੱਲ ਇਹ ਆ ਕਿ ਇੱਕ ਖਾਸ ਖਿੱਤੇ ਦੇ ਵਿੱਚ ਤਕਰੀਬਨ ਤੁਸੀਂ ਇਹ ਕਹਿ ਲਓ ਕਿ 20-25 ਕਿਲੋਮੀਟਰ ਦੇ ਏਰੀਏ ਦੇ ਵਿੱਚ ਹੀ ਉਹ ਸ਼ਰਾਰਤੀ ਅਨਸਰ ਜਿਹੜੇ ਆ ਜੀ ਉਹ ਤੁਰੇ ਫਿਰਦੇ ਨੇ ਇਸ ਵੇਲੇ। ਹਾਂ ਜੀ ਬਹੁਤ ਇਹ ਸਮਝਣਾ ਜ਼ਰੂਰ ਪਊਗਾ। ਤੇ ਜੀ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਦਾਦੂਵਾਲ ਤੋਂ ਸਾਰੇ ਕੇਸ ਵਾਪਸ ਲੈਣ ਦੀ ਤਿਆਰੀ। ਹੌਲੀ ਹੌਲੀ ਪਹਿਲੇ ਤਾਂ ਜਿਹੜੇ ਆ ਜੀ ਉਹ ਵਾਪਸ ਹੋ ਗਏ ਆ। ਇੱਕ ਜਿਹੜਾ ਬੜਾ ਜਿਹੜਾ ਕੇਸ ਆ ਜੀ ਸੀਰੀਅਸ, ਜਿਹੜਾ ਨਜਾਇਜ਼ ਹਥਿਆਰਾਂ ਵਾਲਾ, ਉਹ ਮਾਨਸੇ ਦੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਚੱਲ ਰਿਹਾ। ਮਾਨਸੇ ਦੀ ਅਦਾਲਤ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਜੀ ਉਹ ਲਿਖ ਕੇ ਦਿੱਤਾ ਗਿਆ ਜੀ ਕਿ ਇਹ ਕੇਸ ਜਿਹੜਾ ਉਹ ਵਾਪਸ ਲੈਣਾ ਚਾਹੁੰਦੀ ਆ ਪੁਲਿਸ ਜਿਹੜੀ ਆ ਬਲਜੀਤ ਸਿੰਘ ਦਾਦੂਵਾਲ ਹੋਰਾਂ ਤੋਂ। ਕੱਲ੍ਹ ਦੀ ਤਰੀਕ ਸੀਗੀ, ਬਲਜੀਤ ਸਿੰਘ ਦਾਦੂਵਾਲ ਹੋਰੀ ਅਦਾਲਤ ਦੇ ਵਿੱਚ ਪਹੁੰਚੇ ਨਹੀਂ। ਉਹਨਾਂ ਨੇ ਇਹ ਕਹਿਤਾ ਜੀ ਉਹ ਬਿਮਾਰ ਨੇ। ਤਰੀਕ ਹੈ ਉਹ ਦਸੰਬਰ ਮਹੀਨੇ ਦੀ ਜਿਹੜੀ ਆ ਜੀ ਉਹ ਪੈ ਗਈ ਆ ਅੱਧ ਜੇ ਦੇ ਵਿੱਚ ਦੀ। ਔਰ ਜਿਹੜਾ ਜੀ ਉੱਥੇ ਉਹਨਾਂ ਦੇ ਨਾ ਪਹੁੰਚਣ ਦਾ ਰੀਜ਼ਨ ਸ਼ਾਇਦ ਇਹ ਹੈ ਕਿ ਕੰਟਰੋਵਰਸੀ ਜਿਹੜੀ ਕਿਤੇ ਨਾ ਛਿੜ ਪਵੇ, ਕਿ ਉਹਨਾਂ ਤੋਂ ਜਾਣ ਬੁੱਝ ਕੇ ਜਿਹੜਾ ਜੀ ਇਹ ਕੇਸ ਵਾਪਸ ਲਿਆ ਗਿਆ ਕਿ ਉਹਦੀ ਕੋਈ ਨਵੀਂ ਜਿਹੜੀ ਇਹਦੀ ਕਹਾਣੀ ਨਾਲ ਸਾਹਮਣੇ ਆ ਰਹੀ ਸੀ। ਹੁਣ ਦਸੰਬਰ ਦੇ ਮਹੀਨੇ ਦੇ ਵਿੱਚ ਜਿਹੜਾ ਜੀ ਇਹ ਹੋ ਜਾਊਗਾ। ਵੈਸੇ ਜਿਹੜੇ ਬਾਕੀ ਕੇਸ ਕੀਤੇ ਗਏ ਸੀ ਜਦੋਂ ਬਲਜੀਤ ਸਿੰਘ ਦਾਦੂਵਾਲੀ ਹੁਣੇ ਫੜੇ ਗਏ ਨੇ, ਉਹਨਾਂ ਦੇ ਡੇਰੇ ਦੇ ਉੱਤੇ ਜਿਵੇਂ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕਰ ਲਿਆ ਸੀ, ਉਹ ਸਾਰਾ ਕੁਝ ਉਹਨਾਂ ਨੂੰ ਜਿਹੜਾ ਜੀ ਉਹ ਮਿਲ ਚੁੱਕਾ ਹੈ। ਜੀ ਮਿਲ ਚੁੱਕਾ ਤਾਂ ਉਸ ਦੇ ਲਈ ਇਹ ਵਾਪਸ ਕੀ ਕਰਨਗੇ ਉਹ ਸਾਰਿਆਂ ਨੂੰ ਪਤਾ ਹੀ ਆ। ਤੇ ਅਖੀਰ ਦੇ ਵਿੱਚ ਆਜਨਾਮਾ ਕਿ ਨਿਕਲ ਗਈ ਜਦ ਚੋਣ ਬਿਹਾਰ ਦੀ ਤਾਂ ਅਸਲ ਰੂਪ ਸਰਕਾਰ ਵਿਖਾਉਣ ਲੱਗੀ। ਨਿਕਲ ਗਈ ਜਦ ਚੋਣ ਬਿਹਾਰ ਦੀ ਤਾਂ ਅਸਲ ਰੂਪ ਸਰਕਾਰ ਵਿਖਾਉਣ ਲੱਗੀ। ਜਿਹੜੇ ਪਾਸੇ ਵੀ ਜਾਪ ਦੀ ਵਿਰਲ ਕੋਈ ਚਾਬੀ ਟੈਕਸ ਦੀ ਝੱਟ ਘਮਾਉਣ ਲੱਗੀ। ਲਾਏ ਟੈਕਸ ਦੇ ਉੱਤੇ ਵੀ ਸਬਰ ਨਹੀਂ, ਟੈਕਸ ਉੱਤੇ ਵੀ ਸੈਸ ਲਗਾਉਣ ਲੱਗੀ। ਪੰਜੀ ਦੁੱਕੀ ਸੀ ਬਚੀ ਜੋ ਰਹੀ ਕਿਧਰੇ, ਮੱਧ ਵਰਗ ਦੀ ਉਹ ਕਢਾਉਣ ਲੱਗੀ। ਜਦੋਂ ਤੀਕਰ ਨਾ ਫੇਰ ਕੋਈ ਚੋਣ ਆਈ, ਕਰਦਾ ਕਾਫੀਆ ਤੰਗ ਹੁਣ ਜਾਊ ਮੋਦੀ। ਜਦੋਂ ਤੀਕਰ ਨਾ ਫੇਰ ਕੋਈ ਚੋਣ ਆਈ, ਕਰਦਾ ਕਾਫੀਆ ਤੰਗ ਹੁਣ ਜਾਊ ਮੋਦੀ। ਚੀਕਾਂ ਨਿਕਲੀਆਂ ਲੋਕ ਜਦ ਰੋਣ ਲੱਗੇ, ਨਵੇਂ ਨਾਰਿਆਂ ਨਾਲ ਪਤਿਆਊ ਮੋਦੀ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਕੀ ਕੁਛ ਵਾਪਰਿਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।